Not normal to tolerate Pakistan's continued use of terror as instrument of state policy. ਪਵਿੱਤਰ ਜਿਹੜਾ ਚੈਂਬਰ ਹੈ UN ਸਿਕਿਉਰਿਟੀ ਕੌਂਸਲ ਦਾ, ਉਹਦੇ 'ਚ ਵੀ ਪਾਕਿਸਤਾਨ ਜਿਹੜਾ ਹੈ ਉਹ ਟੈਰਰ ਨੂੰ, ਦਹਿਸ਼ਤਗਰਦੀ ਨੂੰ ਨਾਰਮਲ ਸਾਬਤ ਕਰਨ ਦੇ ਲਈ ਜਿਹੜਾ ਉਹਦਾ ਮਿਸਯੂਜ਼ ਕਰਦਾ। ਪਾਕਿਸਤਾਨ ਨੇ ਸਪਾਂਸਰ ਕੀਤਾ ਜਿਹੜੇ 26 ਇਨੋਸੈਂਟ ਸਿਵਿਲੀਅਨ ਮਾਰੇ ਗਏ ਪਹਿਲਗਾਮ ਦੇ ਵਿੱਚ। ਇਹਨਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ ਕਿਉਂਕਿ ਇੰਡੀਆ ਗੁਆਂਢ ਦੇ ਵਿੱਚ ਵੀ ਆਈਸੋਲੇਟ ਹੋਇਆ ਹੈ, ਇੰਟਰਨੈਸ਼ਨਲੀ ਵੀ ਆਈਸੋਲੇਟ ਹੋਇਆ ਹੈ, ਮਿਲੀਟੈਰੀਲੀ ਵੀ ਜੁੱਤੀਆਂ ਪਈਆਂ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਹਰ ਪਲੇਟਫਾਰਮ ਤੇ ਜ਼ਹਿਰ ਉਗਲਿਆ ਜਾ ਰਿਹਾ ਹੈ ਔਰ ਯੂਨਾਈਟਿਡ ਨੇਸ਼ਨਸ ਵਿੱਚ ਭਾਰਤ ਦੇ ਅੰਬੈਸਡਰ ਨੇ ਪਾਕਿਸਤਾਨ ਤੇ ਤਿੱਖਾ ਹੱਲਾ ਬੋਲਦਿਆਂ ਇਹ ਕਿਹਾ ਹੈ ਕਿ ਪਾਕਿਸਤਾਨੀ ਦਹਿਸ਼ਤਗਰਦੀ ਨੂੰ ਇੱਕ ਹਥਿਆਰ ਵਜੋਂ ਜਿਹੜਾ ਇਸਤੇਮਾਲ ਕਰਨ ਦਾ ਵਰਤਾਰਾ ਜਾਰੀ ਰੱਖਿਆ ਹੋਇਆ ਹੈ ਔਰ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਗੱਲ ਰਿਪੀਟਡਲੀ ਕਹਿੰਦੇ ਹਾਂ ਕਿ ਜਿਹੜਾ ਟੂ ਨੇਸ਼ਨ ਥਿਊਰੀ ਦੇ ਥੱਲੇ ਬਹੁਤ ਵਾਰ ਇਹ ਇਲਜ਼ਾਮ ਦਿੱਤਾ ਜਾਂਦਾ ਹੈ ਕਿ ਜੀ ਭਾਰਤ ਨੂੰ ਤੋੜਨ ਦੇ ਲਈ ਮੁਸਲਿਮ ਲੀਗ ਜਾਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਜ਼ਿੰਮੇਵਾਰ ਨੇ, ਔਰ ਹੁਣ ਜਿਹੜੇ ਈਵਨ ਨਿਰਪੱਖ ਦੁਨੀਆ ਦੇ ਸਕਾਲਰ ਜਾਂ ਐਨਾਲਿਸਟ ਨੇ ਉਸ ਖਿੱਤੇ ਦੇ, ਉਹ ਇਸ ਧਾਰਨਾ ਦੇ ਨੇ ਕਿ ਭਾਈ ਜਿਨ੍ਹਾਂ ਤੋਂ ਵੱਡਾ ਕੋਈ ਸੈਕੂਲਰ ਬੰਦਾ ਨਹੀਂ ਸੀ। ਉਹਨਾਂ ਦਾ ਕੱਦ ਬੁੱਤ ਵੀ, ਪੋਲੀਟੀਕਲ ਕੱਦ, ਔਰ ਸਭ ਤੋਂ ਜ਼ਿਆਦਾ ਜੇ ਸੈਕੂਲਰਿਜ਼ਮ ਦੀ ਵਕਾਲਤ ਲਖਨਊ ਪੈਕਟ ਜਦੋਂ ਹੋਇਆ ਔਰ ਕਾਇਦੇ ਆਜ਼ਮ ਦਾ ਲਫ਼ਜ਼ ਵੀ ਜਿਹੜਾ ਹੈ ਉਹ ਗਾਂਧੀ ਦਾ ਹੀ ਦਿੱਤਾ ਹੋਇਆ ਸੀ ਉਹਨਾਂ ਨੂੰ, ਔਰ ਟਰੂਲੀ ਸੈਕੂਲਰ ਮੈਨ। ਔਰ ਈਵਨ ਧਰਮ ਦੇ ਮਾਮਲੇ 'ਚ ਜਦੋਂ ਕਿ ਗਾਂਧੀ ਘਟੀਆ ਸਿਆਸਤ ਖੇਡ ਰਿਹਾ ਸੀ, ਖਿਲਾਫਤ ਮੂਵਮੈਂਟ ਜਿਹੜੀ ਜਦੋਂ ਫਸਟ ਵਰਲਡ ਵਾਰ ਖ਼ਤਮ ਹੋਇਆ ਔਰ ਆਟੋਮੈਨ ਐਮਪਾਇਰ ਦਾ ਐਂਡ ਹੋਇਆ ਔਰ ਖਲੀਫੇ ਦਾ ਜਿਹੜਾ ਸਿਸਟਮ ਹੈ ਉਸ ਨੂੰ ਐਂਡ ਕੀਤਾ, ਅਤੇ ਇੱਕ ਮੂਵਮੈਂਟ ਖੜੀ ਹੋਈ ਜਿਹਦਾ ਸਭ ਤੋਂ ਜ਼ਿਆਦਾ ਜ਼ੋਰ ਇੰਡੀਆ ਦੇ ਵਿੱਚ ਸੀ, ਖਾਸ ਤੌਰ 'ਤੇ ਜਿਹੜਾ ਕੇਰਲਾ ਸਟੇਟ ਦੇ ਵਿੱਚ ਮਾਲਾਬਾਰ ਔਰ ਦੂਸਰੇ 'ਚ ਕਿ ਜੀ ਨਹੀਂ ਖਲੀਫੇ ਨੂੰ ਵਾਪਸ ਲਿਆਂਦਾ ਜਾਏ। ਔਰ ਇੰਡੀਅਨ ਮੁਸਲਮਾਨ ਜਿਹੜੇ ਨੇ ਬਹੁਤ ਵੱਡੇ ਸਪੋਰਟਰ ਬਣੇ ਔਰ ਗਾਂਧੀ ਜਿਹੜਾ ਮੌਕਾ ਪ੍ਰਸਤ ਸੀ ਔਰ ਅਦਰਵਾਈਜ਼ ਰਾਮ ਰਾਜ ਉਹਦੇ ਅੰਦਰ ਲੁਕਿਆ ਹੋਇਆ ਸੀ, ਪਰ ਉਹਨੇ ਮੁਸਲਮਾਨਾਂ ਦੀ ਸਪੋਰਟ ਲੈਣ ਦੇ ਲਈ ਖਿਲਾਫਤ ਮੂਵਮੈਂਟ ਦੀ ਹਮਾਇਤ ਕੀਤੀ। ਉਦੋਂ ਕਾਇਦੇ ਆਜ਼ਮ ਕਾਂਗਰਸ ਦਾ ਹਿੱਸਾ ਸੀ। ਕਾਂਗਰਸ ਨੇ ਜਿਹੜਾ ਗਾਂਧੀ ਦੇ ਇਸ ਲਾਈਨ ਨੂੰ ਅਪੋਜ਼ ਕੀਤਾ। ਉਹਨਾਂ ਨੇ ਕਿਹਾ ਜੀ ਸਾਨੂੰ ਇਹ ਜਿਹੜਾ ਇਹ ਮਜ਼ਹਬ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ, ਇਹ ਜਿਹੜਾ ਦੂਸਰਾ ਪਾਰਟ। ਔਰ ਹਾਲਾਂਕਿ ਬਾਅਦ 'ਚ ਖਿਲਾਫਤ ਤਾਂ ਜਿਹਨੇ ਅਤਾਤੁਰਕ ਨੇ ਉਹ ਚੇਂਜ ਲਿਆਂਦੀ, ਉਹਨੇ ਹੀ ਉਹਨਾਂ ਦਾ ਖਾਤਮਾ ਕਰਤਾ, ਰਾਦਰ ਸਾਰਾ ਧਰਮ ਹੀ ਬਾਹਰ ਕੱਢਤਾ ਜਿਸ ਲੈਵਲ ਦੇ ਉੱਤੇ। ਉਹ ਤਾਂ ਟੂ ਐਕਸਟ੍ਰੀਮ ਨੂੰ ਉੱਤੇ ਚਲਾ ਗਿਆ ਅਤਾਤੁਰਕ ਇਸ ਮਾਮਲੇ 'ਚ। ਪਰ ਕਹਿਣ ਦਾ ਮਤਲਬ ਇਹ ਹੈ ਵੀ ਇਸ ਲੈਵਲ ਦਾ ਸੈਕੂਲਰ ਬੰਦਾ ਜਿਹੜਾ ਈਵਨ ਗਾਂਧੀ ਨੂੰ ਚੈਲੰਜ ਕਰਦਾ, ਹਾਲਾਂਕਿ ਗਾਂਧੀ ਇਸਲਾਮ ਦੀ ਮਦਦ ਜਿਹੜਾ ਉਹ ਖਲੀਫੇ ਦੀ ਮਦਦ ਕਰ ਰਿਹਾ, ਉਹ ਕਿਉਂ ਇਸ ਸਿੱਟੇ ਤੇ ਪਹੁੰਚੇ ਕਿ ਵੀ ਬਿਨਾਂ ਜਿਹੜਾ ਉਹ ਅੱਡ ਮੁਲਕ ਬਣਾਇਆ ਅਸੀਂ ਮਹਿਫੂਜ਼ ਨਹੀਂ ਹੋਵਾਂਗੇ, ਤਾਂ ਸਾਡੇ ਨਾਲ ਉਵੇਂ ਹੀ ਕਰਨਗੇ ਜੋ ਕਿ ਸਪੈਨਿਸ਼ ਇਨਕੁਇਜ਼ੀਸ਼ਨ ਦੇ ਵਿੱਚ ਹੋਇਆ। ਇਹ ਨਤੀਜਾ ਇਸ ਸਾਰੇ ਪੀਰੀਅਡ ਜਦੋਂ ਉਹਨਾਂ ਨੇ ਇਹਨਾਂ ਨੂੰ ਦੇਖਿਆ, ਔਰ ਇਹ ਗੱਲ ਇੱਕ ਡਿਬੇਟ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਹਿਸਟੋਰੀਅਨ ਕਹਿ ਰਿਹਾ ਸੀ ਕਿ ਸਾਵਰਕਰ ਉਹਦੀ 1922 ਦੇ ਵਿੱਚ ਜਿਹੜੀ ਹੈ ਉਹ ਕਿਤਾਬ ਆਉਂਦੀ ਹੈ ਜਿਹਦੇ 'ਚ ਉਹ ਕਹਿੰਦਾ ਵੀ ਇੱਥੇ ਜਿਹੜਾ ਉਹ ਦੋ ਨੇਸ਼ਨ ਨੇ ਔਰ ਮੁਸਲਮਾਨ ਔਰ ਈਸਾਈ ਇਹ ਜਾਂ ਤਾਂ ਹਿੰਦੂ ਸੱਭਿਅਤਾ ਦਾ ਹਿੱਸਾ ਬਣ ਜਾਣ ਔਰ ਇਹਨਾਂ ਦੇ ਜਿਨ੍ਹਾਂ ਦੇ ਪੁੰਨ ਧਰਤੀ ਪਵਿੱਤਰ ਧਰਤੀ ਬਾਹਰ ਹੈ ਉਹ ਇਸ ਧਰਤੀ ਦੇ ਨਹੀਂ ਨੇ, ਅਦਰਵਾਈਜ਼ ਇਹਨਾਂ ਦੇ ਨਾਲ ਉਹੀ ਸਲੂਕ ਹੋਏ ਜੋ ਸਪੇਨ ਦੇ ਵਿੱਚ ਕੀਤਾ ਗਿਆ ਜਾਂ ਜੋ ਉਹਨਾਂ ਦਿਨਾਂ ਦੇ ਵਿੱਚ ਅਜੇ ਸ਼ੁਰੂਆਤ ਹੀ ਹੋਈ ਸੀ ਹਿਟਲਰ ਦੇ ਦੌਰ ਦੀ, ਅਜੇ ਉਸ ਲੈਵਲ ਦੀਆਂ ਐਟਰੋਸਿਟੀਜ਼ ਨਹੀਂ ਸੀ। ਲੇਕਿਨ ਉਹ ਇਨਕੁਇਜ਼ੀਸ਼ਨ ਸਪੇਨ ਜਿਹੜੀ 1492 'ਚ ਹੋਈ ਜਿਸ ਲੈਵਲ ਦੇ ਉੱਤੇ ਸਾਰਾ ਐਂਡ ਕੀਤਾ। ਫਿਰ ਕਲੀਅਰਲੀ 1936 ਦੇ ਵਿੱਚ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਉਸ ਤੋਂ ਬਾਅਦ ਸਾਵਰਕਰ ਦੀ ਔਨ ਰਿਕਾਰਡ ਇਹੀ ਸਟੇਟਮੈਂਟ ਉਹਨੇ ਪੋਲੀਟੀਕਲੀ, ਪਹਿਲਾਂ ਤਾਂ ਉਹਦੇ ਕਿਤਾਬ 'ਚ ਥਾਟ ਸੀ। ਸੋ ਪਾਕਿਸਤਾਨ ਤਾਂ 23 ਮਾਰਚ 1940 ਨੂੰ ਲਾਹੌਰ ਮਤਾ ਹੋਇਆ ਜਦੋਂ ਕਿ ਇਹਨਾਂ ਦੀ ਸਰਕਾਰ ਜਿਹੜੇ 1936 ਦੀਆਂ ਚੋਣਾਂ ਤੋਂ ਬਾਅਦ ਜਿੱਥੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਉਹਨਾਂ ਦੇ ਵਿੱਚ ਵੀ ਜੋ ਕੁਛ ਅੱਜ RSS ਕਰ ਰਿਹਾ ਉਸ ਹਕੂਮਤ ਵੇਲੇ ਵੀ
ਸੂਰਜ ਨਮਸਕਾਰ ਤੇ ਪੂਜਾ ਤੇ ਦੂਜੇ ਤੀਜੇ, ਤਾਂ ਉਹਨਾਂ ਨੂੰ ਲੱਗਿਆ ਵੀ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ। ਔਰ ਲੇਕਿਨ ਸਾਵਰਕਰ ਨੇ 36-37 ਦੇ ਵਿੱਚ ਬਿਲਕੁਲ ਕਲੀਅਰ ਕਰਤਾ ਵੀ ਇਹਨਾਂ ਲਈ ਕੋਈ ਥਾਂ ਨਹੀਂ ਹੈ ਇੱਥੇ, ਜਾਂ ਇਹ ਬਿਲਕੁਲ ਹਿੰਦੂਕਰਨ ਹੋਏਗਾ ਤੇ ਜਾਂ ਐਲੀਮੀਨੇਸ਼ਨ ਹੋਏਗੀ। ਸੋ ਇਹਨਾਂ ਹਾਲਾਤਾਂ 'ਚ ਜਿਹੜਾ ਇਹ ਕਾਇਦੇ ਆਜ਼ਮ ਦੀ ਮੈਂ ਸਮਝਦਾ ਵੀ ਕਾਮਯਾਬੀ ਹੈ, ਜਦੋਂ ਮੈਂ ਇਹ ਕਹਿੰਦਾ ਕਿ ਵੀ ਉਹਨਾਂ ਨੇ ਇਹ ਜਿਹੜਾ ਪਾਕਿਸਤਾਨ ਹੈ ਆਊਟ ਆਫ ਦਾ ਜਾਜ਼ ਆਫ ਬ੍ਰਿਟਿਸ਼ਰਸ, ਇਹ ਵੀ ਗੱਲ ਗਲਤ ਹੈ ਕਿ ਬ੍ਰਿਟਿਸ਼ਰਸ ਜਿਹੜੇ ਨੇ ਉਹ ਬ੍ਰਿਟਿਸ਼ਰਸ ਡਿਵਾਈਡ ਨਹੀਂ ਸੀ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਦਾ ਤਾਂ ਆਪਣਾ ਇੰਟਰਸਟ ਸੀ ਕਿ ਇੱਕ ਵੱਡੀ ਮਾਰਕੀਟ ਬਣਿਆ ਰਹੇ, ਜਿਹੜਾ ਅੱਜ ਵੀ ਬਣਿਆ ਹੋਇਆ ਰਾਜ ਜੋ ਬ੍ਰਿਟਨ ਕਰ ਰਿਹਾ ਹੈ। ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਕਿ ਭਾਈ ਕਿਵੇਂ ਉਹ ਇੰਡੀਆ ਦੇ ਨਾਲ ਟ੍ਰੇਡ ਦੇ ਨਾਂ ਥੱਲੇ ਉਹ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ ਹੈ, ਕਿਵੇਂ ਈਵਨ ਜਿਹੜਾ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਇੱਕ ਸਿੱਖ ਐਕਟਿਵਿਸਟ ਦੇ ਉੱਤੇ ਪਾਬੰਦੀਆਂ ਲਾਈਆਂ ਨੇ, ਇਹ ਸਾਰਾ ਪਾਰਟ ਬਰਾਬਰ ਚੱਲ ਰਿਹਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜੇ 47 ਤੋਂ ਬਾਅਦ ਨਹਿਰੂ ਵਰਗੇ ਬੰਦੇ ਦਾ ਵਰਤਾਰਾ ਦੇਖੋ, ਜਿਹੜਾ ਕਹਿਣ ਨੂੰ ਆਪਣੇ ਆਪ ਨੂੰ ਐਗਨੋਸਟਿਕ ਤੱਕ ਉਹ ਕਹਿੰਦਾ ਹੈ, ਇਹ ਠੀਕ ਹੈ ਵੀ ਉਹ ਕਦੇ ਪਬਲਿਕਲੀ ਮੋਦੀ ਵਾਂਗ ਉਹ ਗੰਗਾ ਨਹਾਉਣ ਨਹੀਂ ਗਿਆ, ਜਾਂ ਕੋਈ ਉਹਨੇ ਆਪਣਾ ਆਊਟਵਰਡ, ਹਾਲਾਂ ਸੋਮਨਾਥ ਮੰਦਿਰ ਦਾ ਵੀ ਜਦੋਂ ਉਦਘਾਟਨ ਰਜਿੰਦਰ ਪ੍ਰਸਾਦ ਨੇ ਕਰਨਾ ਚਾਹਿਆ, ਪ੍ਰੈਜ਼ੀਡੈਂਟ ਸੀ ਪਹਿਲਾਂ, ਉਹਨੇ ਕਿਹਾ ਵੀ ਤੂੰ ਪ੍ਰਾਈਵੇਟ ਸਿਟੀਜ਼ਨ ਦੇ ਤੌਰ ਤੇ ਜਾਏ, ਠੀਕ ਨਹੀਂ ਲੱਗਦਾ ਹੈ ਇਵੇਂ ਕਰਨਾ। ਸੋ ਉਹ ਉਹਨੇ ਆਪਣਾ ਇਮੇਜ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪਾਕਿਸਤਾਨ ਦਾ ਮਾਮਲਾ ਆਉਂਦਾ ਸੀ, ਜਿਹੜੇ ਪੈਸੇ ਕਮਿਟ ਕੀਤੇ ਹੋਏ ਸੀ, ਜਦੋਂ ਡਿਵੀਜ਼ਨ ਹੋਈ ਕਿ ਵੀ ਇੰਨੇ % ਉਹ ਦੇਣ ਤੋਂ ਨਾ ਕਰ ਦਿੱਤੀ। ਕਸ਼ਮੀਰ ਦੇ ਮਸਲੇ ਨੂੰ ਸਿਕਿਉਰਿਟੀ ਕੌਂਸਲ 'ਚ ਖੁਦ ਲੈ ਕੇ ਗਿਆ, ਔਰ ਉਹ ਲੈ ਜਾਣ ਤੋਂ ਬਾਅਦ 1964 ਤੱਕ ਜਿਉਂਦਾ ਰਿਹਾ। 27 ਮਈ 1964 ਨੂੰ ਮੌਤ ਹੁੰਦੀ ਹੈ ਨਹਿਰੂ ਦੀ। ਹੁਣ ਇਹਨਾਂ ਸਾਰੇ 15-16 ਸਾਲਾਂ ਦੇ ਵਿੱਚ ਕਿਉਂ ਨਹੀਂ ਰੈਫਰੈਂਡਮ ਕਰਵਾਇਆ ਗਿਆ ਜਾਂ ਪਲੇਬਿਸਾਈਡ ਕਰਵਾਇਆ ਗਿਆ ਜੰਮੂ ਕਸ਼ਮੀਰ? ਕਿਉਂਕਿ ਬੇਈਮਾਨੀ ਸੀ ਸਿਰੇ ਦੀ। ਔਰ ਇਹੀ ਲਗਾਤਾਰਤਾ ਦੇ ਨਾਲ ਅਸੀਂ ਜੇ ਸਾਰੀਆਂ ਜਿਹੜੀਆਂ ਜੰਗਾਂ ਵੀ ਇਹਨਾਂ ਦੀਆਂ ਪਾਕਿਸਤਾਨ ਦੇ ਨਾਲ ਹੁੰਦੀਆਂ ਨੇ, ਔਰ ਆ ਲੇਟੈਸਟ ਵੀ ਜਿਹੜੀ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨ ਦੀ ਲਾਈਨ ਹੈ, ਜਾਂ ਪਾਣੀ ਨਾ ਦੇਣਾ ਹੈ, ਜਾਂ ਦੂਜਾ, ਹੁਣ ਇਹ ਦੱਸਦਾ ਹੈ ਵੀ ਇਹਨਾਂ ਦੇ ਅੰਦਰੋਂ ਭਾਵੇਂ ਉਹ ਕਾਂਗਰਸ ਦੇ ਲਬਾਦੇ ਥੱਲੇ ਸੋ ਕਾਲਡ ਸੈਕੂਲਰ ਸੀ, ਜਾਂ ਹੁਣ ਸ਼ੁੱਧ ਬਨਾਰਸੀ ਹਿੰਦੂ ਨੇ, ਹਿੰਦੂਤਵੀ ਪਾਕਿਸਤਾਨ ਦੇ ਲਈ। ਔਰ ਇਹੀ ਭਾਵਨਾ ਸਿੱਖਾਂ ਪ੍ਰਤੀ ਵੀ ਹੈ, ਕਿਉਂਕਿ ਪਹਿਲੀ ਸਟੇਜ ਤੇ ਇਹਨਾਂ ਨੂੰ ਸਿੱਖਾਂ ਦੀ ਲੋੜ ਸੀ। ਪ੍ਰੀ 47 ਪੀਰੀਅਡ 'ਚ ਸਿੱਖਾਂ ਨੂੰ ਪਲਾਸ ਕੇ ਇਹਨਾਂ ਨੇ ਆਪਣੇ ਨਾਲ ਰੱਖਿਆ, ਲੇਕਿਨ ਕਿਵੇਂ ਇਹ ਬਦਲੇ ਇਕੱਲਾ ਸਿੱਖ ਹੀ ਨਹੀਂ। ਮੈਂ ਸਮਝਦਾ ਵੀ ਇਹ ਪੰਜਾਬੀ ਹਿੰਦੂ ਤਾਂ ਬੇਵਕੂਫ ਸਿੱਖਾਂ ਦਾ ਵਿਰੋਧ ਕਰਦੇ ਨੇ। ਇਹ ਜਿਹੜਾ ਗੰਗਾ ਜਮਨੀ ਤਹਿਜ਼ੀਬ ਵਾਲਾ ਹਿੰਦੂ ਹੈ, ਪੰਜਾਬੀ ਹਿੰਦੂ ਨੂੰ ਵੀ ਹੇਟ ਕਰਦਾ। ਔਰ ਪਿਛਲੇ ਦਿਨਾਂ 'ਚ ਮੈਂ ਡਾਕਟਰ MS ਰੰਧਾਵਾ, ਜਿਹੜੇ ਵਾਈਸ ਚਾਂਸਲਰ ਵੀ ਰਹੇ, ਫਾਊਂਡਰ ਨੇ ਰਾਦਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ, ਪਹਿਲੇ ਕਮਿਸ਼ਨਰ ਸੀ ਜਦੋਂ 47 ਦੇ ਵਿੱਚ 40% ਆਪਣੀ ਆਬਾਦੀ ਦਾ ਸਿੱਖ ਜਿਹੜੇ ਨੇ ਉਹ ਉਜੜ ਕੇ ਆਏ। ਪੰਜਾਬੀ ਹਿੰਦੂ ਵੀ ਵੱਡੀ ਗਿਣਤੀ 'ਚ ਆਏ। ਪੰਜਾਬੀ ਹਿੰਦੂਆਂ ਦੀ ਗਿਣਤੀ ਤਾਂ ਸਿੱਖਾਂ ਨਾਲੋਂ 3 ਗੁਣਾ ਜ਼ਿਆਦਾ ਸੀ, 30-32% ਸੀ। ਔਰ ਉਹ ਦਿੱਲੀ ਦੇ ਵਿੱਚ ਸੀ, ਰੀਸੈਟਲਮੈਂਟ ਕਮਿਸ਼ਨਰ ਸੀ ICS। ਔਰ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਿਆ ਵੀ ਉਹਨਾਂ ਨੇ ਨਹਿਰੂ ਨੂੰ ਕਿਹਾ ਕਿ ਵੀ ਇਹ ਜਿਹੜੇ ਪੰਜਾਬੀ ਆ ਰਹੇ ਨੇ, ਜਿਹਨਾਂ ਜ਼ਾਹਰ ਹੈ 2 ਗੁਣਾ ਜ਼ਿਆਦਾ ਹਿੰਦੂ ਸੀ, ਵੀ ਉਹਨਾਂ ਨੂੰ ਅਸੀਂ ਦਿੱਲੀ ਦੇ ਆਲੇ ਦੁਆਲੇ ਜਿਹੜੀਆਂ ਕਾਲੋਨੀ ਜਿਹੜੇ ਜ਼ਮੀਨਾਂ ਨੇ ਉਹਨਾਂ 'ਚ ਨਵੀਆਂ ਕਾਲੋਨੀਆਂ ਬਣਾ ਕੇ ਵਸਾ ਦਈਏ। ਤੇ ਕਹਿੰਦਾ ਵੀ ਨਹਿਰੂ, ਹੁਣ ਉਹ ਕਿਉਂਕਿ MS ਰੰਧਾਵਾ ਸਿੱਖੀ ਸਰੂਪ 'ਚ ਨਹੀਂ ਸੀ, ਤੇ ਨਹਿਰੂ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਵੀ ਇਹਦੇ ਤਾਂ ਧੁਰ ਅੰਦਰ ਹੈ ਸਿੱਖੀ ਵਸੀ ਹੋਈ। ਔਰ ਇਹ ਰੰਧਾਵੇ ਨੇ ਕਿਹਾ ਵੀ, ਨਹਿਰੂ ਨੇ ਕਿਹਾ ਕਿ ਵੀ ਈਵਨ ਡੋਂਟ ਥਿੰਕ ਅਬਾਊਟ ਇਟ, ਇਹ ਕਦੇ ਦੁਬਾਰਾ ਵੀ ਸੋਚੀ ਵੀ ਨਾ ਕਦੇ। ਇਹ ਕ੍ਰਿਮੀਨਲ ਲੋਕ ਨੇ, ਇਹਨਾਂ ਨੂੰ ਜਿੰਨਾ ਦੂਰ ਦਿੱਲੀ ਤੋਂ ਰੱਖਿਆ ਜਾਂਦਾ ਰੱਖਿਆ। ਉਹਦੇ 'ਚ ਕੋਈ ਸਿੱਖਾਂ ਦੀ ਗੱਲ ਨਹੀਂ ਸੀ। MS ਰੰਧਾਵਾ ਜਿਹੜੇ ਉੱਥੋਂ ਉਜੜ ਕੇ ਆਏ ਉਹਨਾਂ ਨੂੰ ਵੀ ਵਸਾਉਣਾ ਚਾਹੁੰਦਾ ਸੀ। ਸੋ ਮਤਲਬ ਇਹ ਹੈ ਵੀ ਇਹ ਇਕੱਲਾ ਇਹੀ ਨਹੀਂ ਵੀ ਇਹਨਾਂ ਨੇ ਅਕਤੂਬਰ 1947 'ਚ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ। ਇਹ ਇਹਨਾਂ ਦੀ ਜ਼ਹਿਨੀਅਤ ਹੈ, ਨਾ ਇਹਨਾਂ ਨੇ ਮੁਸਲਮਾਨਾਂ ਨੂੰ ਕਬੂਲ ਕੀਤਾ, ਨਾ ਸਿੱਖਾਂ ਨੂੰ ਕੀਤਾ। ਔਰ ਹੁਣ ਵੀ ਜਿਹੜੀ ਖਬਰ ਕਰਕੇ ਇਹਨੂੰ ਅਸੀਂ ਡਿਸਕਸ ਕਰ ਰਹੇ ਹਾਂ ਯੂਨਾਈਟਿਡ ਨੇਸ਼ਨਸ, ਹਾਲਾਂ ਪਾਕਿਸਤਾਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ 'ਚ ਹੈ। ਔਰ ਜ਼ਾਹਰ ਹੈ ਪਾਕਿਸਤਾਨ ਦਾ ਨੁਮਾਇੰਦਾ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਕਿਸੇ ਵੀ ਪਲੇਟਫਾਰਮ ਤੋਂ, ਉਹ ਆਪਣੀ ਗੱਲ ਕਰਦੇ ਨੇ, ਕਿਉਂਕਿ ਇਹ ਟੌਪਿਕ ਸੀ ਜਿਹੜਾ ਰੀਅਫਰਮਿੰਗ ਇੰਟਰਨੈਸ਼ਨਲ ਰੂਲ ਆਫ ਲਾਅ, ਪਾਥਵੇਜ਼ ਟੂ ਰੀਇਨਵਿਗੋਰੇਟਿੰਗ ਪੀਸ, ਜਸਟਿਸ ਐਂਡ ਮਲਟੀਲੈਟਰਲਿਜ਼ਮ। ਇਸ ਟੌਪਿਕ ਦੇ ਉੱਤੇ ਡਿਸਕਸ਼ਨ ਸੀ। UN ਸਿਕਿਉਰਿਟੀ ਕੌਂਸਲ ਦੀ ਓਪਨ ਡਿਬੇਟ 26 ਜਨਵਰੀ ਨੂੰ ਹੀ ਹੋਈ। ਔਰ ਉਹਦੇ 'ਚ ਮਿਸਟਰ ਅਹਿਮਦ ਜਿਹੜੇ ਪਾਕਿਸਤਾਨ ਦੇ
ਐਂਬੈਸਡਰ ਨੇ UN 'ਚ, ਉਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ ਕਹਿੰਦੇ ਨੇ, ਉਹਨਾਂ ਨੇ ਆਪਰੇਸ਼ਨ ਸੰਦੂਰ ਦਾ ਵੀ ਜ਼ਿਕਰ ਕੀਤਾ ਕਿ ਭਾਈ ਕਿਵੇਂ ਇਹਨਾਂ ਨੇ ਸਾਡੀ ਸੋਵਰਨਿਟੀ ਵਾਇਲੇਟ ਕੀਤੀ ਔਰ ਅਸੀਂ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਜੰਮੂ ਕਸ਼ਮੀਰ ਦਾ ਵੀ ਜ਼ਿਕਰ ਕੀਤਾ ਔਰ ਇੰਡਸ ਵਾਟਰ ਟਰੀਟੀ ਦਾ ਖਾਸ ਜ਼ਿਕਰ ਕੀਤਾ ਵੀ ਇਹਨੂੰ ਜਿਹੜਾ ਇਹਨਾਂ ਨੇ ਸਸਪੈਂਡ ਕੀਤਾ ਔਰ ਸਾਡਾ ਨੁਕਸਾਨ ਹੋ ਰਿਹਾ, ਔਰ ਜੈਨੂਅਨਲੀ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਗੱਲ ਕੀਤੀ। ਔਰ ਇਸ ਦੇ ਉੱਤੇ ਫਿਰ ਜਿਵੇਂ ਭੜਕਿਆ ਇਹਨਾਂ ਦਾ ਇੰਡੀਆ ਦਾ ਐਂਬੈਸਡਰ ਜਿਹੜਾ ਉਹਦਾ ਨਾਮ ਹੈ ਪਰਵਰਥਨਾਈ ਹਰੀਸ਼, ਉਹਨੇ ਔਰ ਇਹਨਾਂ ਦੇ ਆਪਣੇ ਮੀਡੀਆ ਨੇ, PTI ਨੇ, ਪ੍ਰੈਸ ਟਰਸਟ ਆਫ ਇੰਡੀਆ ਨੇ ਖਬਰ ਲਾਈ ਹੈ, not normal to tolerate Pakistan's continued use of terror as instrument of state policy ਕਿ ਇਹ ਜਿਹੜਾ ਪਾਕਿਸਤਾਨ ਟੈਰਰ ਨੂੰ ਐਜ਼ ਅ ਸਟੇਟ ਪਾਲਿਸੀ ਦੇ ਤੌਰ ਤੇ ਇਸਤੇਮਾਲ ਕਰ ਰਿਹਾ ਹੈ, ਇਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਔਰ ਇਸ ਨੇ ਜਿਹੜਾ ਬੜਾ ਵਿਦ ਵਿਸ਼ਸਨੈਸ ਇਹ ਸਾਰੀ ਆਪਣੀ ਤਕਰੀਰ ਕੀਤੀ, ਕਿਉਂਕਿ ਉਹਨਾਂ ਨੇ ਉਹ ਕਹਿੰਦਾ ਕਿ ਵੀ ਹੈਵ ਹਰਡ ਟਾਕ ਫਰੋਮ ਦਾ representative of Pakistan about the new normal. Let me reiterate again that terrorism can never be normalized as Pakistan wishes to do. ਅਸੀਂ ਦਹਿਸ਼ਤਗਰਦੀ ਨੂੰ ਇੱਕ ਨੋਰਮ ਨਹੀਂ ਬਣਨ ਦਿਆਂਗੇ। It's not normal to tolerate Pakistan's continued use of terrorism as an instrument of state policy. ਕਿ ਇਹਨਾਂ ਦੀ ਤਾਂ state policy ਹੈ, ਦਹਿਸ਼ਤਗਰਦੀ ਨੂੰ ਇਸਤੇਮਾਲ ਕਰ ਰਹੇ ਨੇ। ਔਰ this hallowed chamber cannot become a forum for Pakistan to legitimize terrorism ਕਿ ਪਵਿੱਤਰ ਜਿਹੜਾ ਚੈਂਬਰ ਹੈ UN ਸਿਕਿਉਰਿਟੀ ਕੌਂਸਲ ਦਾ, ਉਹਦੇ 'ਚ ਵੀ ਪਾਕਿਸਤਾਨ ਜਿਹੜਾ ਹੈ ਉਹ ਟੈਰਰ ਨੂੰ, ਦਹਿਸ਼ਤਗਰਦੀ ਨੂੰ ਨਾਰਮਲ ਸਾਬਤ ਕਰਨ ਦੇ ਲਈ ਜਿਹੜਾ ਉਹਦਾ ਮਿਸਯੂਜ਼ ਕਰਦਾ ਹੈ। ਔਰ ਇਹ ਫਿਰ ਉਹਨੇ ਕਿਹਾ, ਇਹਨੇ ਹਰੀਸ਼ ਨੇ ਕਿ ਜੀ ਇਹ ਪਾਕਿਸਤਾਨ ਨੇ ਫਾਲਸ ਐਂਡ ਸੈਲਫ ਸਰਵਿੰਗ ਅਕਾਊਂਟ ਆਪਰੇਸ਼ਨ ਸੰਦੂਰ ਦਾ ਦਿੱਤਾ ਹੈ। ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਫੈਕਟਸ ਔਨ ਦਿਸ ਮੈਟਰ ਆਰ ਕਲੀਅਰ। ਪਾਕਿਸਤਾਨ ਨੇ ਸਪਾਂਸਰ ਕੀਤਾ ਜਿਹੜੇ 26 ਇਨੋਸੈਂਟ ਸਿਵਿਲੀਅਨ ਮਾਰੇ ਗਏ ਪਹਿਲਗਾਮ ਦੇ ਵਿੱਚ, ਔਰ ਇਹ ਸਾਰਾ ਪਾਕਿਸਤਾਨ ਦੀ ਕਾਰਸਤਾਨੀ ਸੀ। ਉਹਦੇ ਜਵਾਬ ਦੇ ਵਿੱਚ ਅਸੀਂ ਜਿਹੜਾ ਹੈ ਇਸ ਨੂੰ ਕੀਤਾ ਔਰ 15 ਮੈਂਬਰੀ ਸੋਸ਼ਲ ਜਿਹੜੀ ਸਿਕਿਉਰਿਟੀ ਕੌਂਸਲ ਹੈ ਉਹਨੇ ਵੀ ਇਹਨੂੰ ਕੰਡੈਮ ਕੀਤਾ ਸੀ, ਪਰ ਉਸ ਕੰਡੈਮਨੇਸ਼ਨ 'ਚ ਕਿਤੇ ਪਾਕਿਸਤਾਨ ਦਾ ਨਾਂ ਨਹੀਂ ਸੀ। ਅੱਤਵਾਦ ਨੂੰ ਤਾਂ ਹਰ ਕੋਈ ਕੰਡੈਮ ਕਰਦਾ। ਫਿਰ ਉਹਨੇ ਜਿਹੜਾ ਹੈ ਉਹਨੂੰ ਆਪਰੇਸ਼ਨ ਸੰਦੂਰ ਨੂੰ ਜਸਟੀਫਾਈ ਕੀਤਾ ਜੀ ਅਸੀਂ ਜਿਹੜਾ ਬੜਾ measured, non-escalatory ਤੇ responsible respond ਦਿੱਤਾ। Till May 9 Pakistan was threatening more attacks on India, but on May 10 the Pakistani military called out military directly and pleaded for a cessation to the fighting। ਉਹ ਝੂਠਾ ਅਕਾਊਂਟ ਜੀ, ਪਾਕਿਸਤਾਨ ਨੇ ਜਿਹੜਾ ਉਹ ਮੰਗ ਕੀਤੀ ਕਿ ਜੀ ਸੀਜ਼ ਫਾਇਰ ਕੀਤਾ ਜਾਏ। ਦੂਜਾ ਪ੍ਰੈਜ਼ੀਡੈਂਟ ਟਰੰਪ 80 ਵਾਰ ਕਹਿ ਚੁੱਕੇ ਨੇ, ਔਰ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਵੀ ਜਿਹੜੀ ਕਮੇਟੀ ਕਾਂਗਰਸ ਦੀ ਜਿਨ੍ਹਾਂ ਨੇ 700 ਸਫ਼ੇ ਦੀ ਰਿਪੋਰਟ ਜਿਹੜੀ ਚਾਈਨਾ ਦੇ ਉੱਤੇ ਕੀ ਹੈ ਇਨਫਲੂਐਂਸ ਕੀ ਨਹੀਂ ਦਿੱਤੀ, ਉਹਦੇ 'ਚ ਉਹਨਾਂ ਨੇ ਕਲੀਅਰਲੀ ਕਿਹਾ, ਜਿਸ ਰਿਪੋਰਟ 'ਚ ਸੈਨੇਟ ਔਰ ਕਾਂਗਰਸ ਦੇ ਪ੍ਰੋਮੀਨੈਂਟ ਬੰਦੇ ਔਰ ਕਈ ਮਹੀਨੇ ਦੇ ਉਹਨਾਂ ਦੇ ਨਾਲ ਰਿਸਰਚਰ ਲੱਗੇ ਹੁੰਦੇ ਨੇ, ਉਹਨਾਂ ਨੇ ਕਿਹਾ ਵੀ 4 ਰੋਜ਼ਾ ਜਿਹੜਾ ਕਨਫਲਿਕਟ ਸੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਔਨ ਫਰੋਮ May 7th to May 10th, Pakistan proved its military superiority over India। ਬਿਲਕੁਲ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਲਗਾਤਾਰ ਜ਼ਹਿਰ ਉਗਲ ਰਹੇ ਨੇ, ਤਾਂ ਫਿਰ ਇਸ ਗੱਲ ਦਾ ਧਿਆਨ ਦੇਣ ਦੀ ਲੋੜ ਹੈ ਕਿ ਭਾਈ ਇਹਨਾਂ ਨੂੰ ਕਿਵੇਂ ਜਿਹੜਾ ਪਾਕਿਸਤਾਨ ਲਏ। ਹਾਲਾਂਕਿ ਮੈਂ ਸਮਝਦਾ ਵੀ ਪਾਕਿਸਤਾਨ ਦਾ ਰੁਤਬਾ ਕਾਫੀ ਵਧਿਆ ਹੋਇਆ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇੰਟਰਨੈਸ਼ਨਲੀ ਉਹਨਾਂ ਨੇ ਬੋਰਡ ਆਫ ਪੀਸ 'ਚ ਵੀ ਜਿਹੜਾ ਉਹ ਜੁਆਇਨ ਕੀਤਾ ਹੈ। ਹਾਲਾਂਕਿ ਆਪਣੀ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਕੁਛ ਹੋਰ ਹੈ। ਅੱਜ ਖੈਬਰ ਪਖਤੂਨਖਵਾ ਦੀ ਅਸੈਂਬਲੀ ਨੇ ਰਿਜੈਕਟ ਕੀਤਾ ਹੈ ਕਿ ਜੀ ਪਾਕਿਸਤਾਨ ਬੋਰਡ ਆਫ ਪੀਸ 'ਚ ਕਿਉਂ ਆਇਆ, ਅਸੀਂ ਫਲਸਤੀਨੀਆਂ ਦੇ ਨਾਲ ਖੜ੍ਹੇ ਹਾਂ। ਮੈਂ ਸਮਝਦਾ ਵੀ ਪਾਕਿਸਤਾਨ ਈਵਨ ਜਦੋਂ ਅਸੀਂ ਅੱਜ ਗੱਲ ਵੀ ਕਰ ਰਹੇ ਹਾਂ, ਪਾਕਿਸਤਾਨ ਦੇ ਫੋਰਨ ਮਿਨਿਸਟਰ ਮਿਸਟਰ ਇਸਾਕ ਦਾਰ ਜਿਹੜੇ ਨੇ ਉਹ ਮਿਆਂਮਾਰ ਗਏ ਹੋਏ ਨੇ, ਬਰਮਾ, ਉੱਥੇ ਵੀ ਉਹਨਾਂ ਦਾ ਜਿਹੜੇ ਚੰਗੇ ਉਹਨਾਂ ਨੇ ਐਗਰੀਮੈਂਟ ਵਗੈਰਾ ਕੀਤੇ ਨੇ। ਸੋ ਇਹਨਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ ਕਿਉਂਕਿ ਇੰਡੀਆ ਗੁਆਂਢ ਦੇ ਵਿੱਚ ਵੀ ਆਈਸੋਲੇਟ ਹੋਇਆ ਹੈ, ਇੰਟਰਨੈਸ਼ਨਲੀ ਵੀ ਆਈਸੋਲੇਟ ਹੋਇਆ ਹੈ, ਮਿਲੀਟੈਰਲੀ ਵੀ ਜੁੱਤੀਆਂ ਪਈਆਂ। ਪਾਕਿਸਤਾਨ ਨਾਲ ਸਾਊਦੀ ਅਰੇਬੀਆ ਨੇ ਵੀ ਪੈਕਟ ਕੀਤਾ ਹੈ, ਡਿਫੈਂਸ ਪੈਕਟ, ਟਰਕੀ ਵੀ ਉਹਨੂੰ ਜੁਆਇਨ ਕਰ ਰਿਹਾ। ਸੋ ਇਸ ਸਾਰੇ ਦੇ ਚਲਦੇ ਆ ਇਹ ਇੰਨੇ ਕਿ ਰੈਟਲ ਹੋਏ ਨੇ ਕਿ ਇਹਨਾਂ ਦੇ ਮੂੰਹ 'ਚੋਂ ਨਫ਼ਰਤ ਦੀ ਝੱਗ, ਨਫ਼ਰਤ ਦਾ ਜ਼ਹਿਰ, ਇਸ ਤੋਂ ਬਿਨਾਂ ਹੋਰ ਅਸੀਂ ਐਕਸਪੈਕਟ ਵੀ ਕੀ ਕਰ ਸਕਦੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
News.